ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਜਿਹੜੇ ਲੋਕ ਇੰਡੀਆ ਨੂੰ ਜਾ ਰਹੇ ਆ, ਉਹਨਾਂ ਦਾ ਥੋੜ੍ਹਾ ਜਿਹਾ ਦੱਸ ਦਈਏ। ਅਤੇ ਬਾਕੀ ਜਿਹੜੇ USA ਨੂੰ ਆ ਰਹੇ ਆ, ਉਹ ਕਾਫੀ ਕੁਝ ਚੇਂਜਸ ਆਈਆਂ। ਆਪਾਂ ਪਿਛਲੇ 2-3 ਦਿਨਾਂ ਤੋਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ। ਉਹਦੇ ਬਾਰੇ ਕਾਫੀ ਅਪਡੇਟਸ ਆ, ਉਹ ਸਾਂਝੀਆਂ ਕਰਾਂਗੇ। ਪਹਿਲਾਂ ਜਿਹੜੇ ਵੀ ਇੰਡੀਆ ਨੂੰ ਜਾ ਰਹੇ ਆ, ਜੇ ਤਾਂ ਤੁਸੀਂ ਸਿੱਧੀ ਫਲਾਈਟ ਲੈ ਕੇ ਦਿੱਲੀ ਜਾ ਰਹੇ ਆ, ਫਿਰ ਤਾਂ ਕਹਿੰਦੇ ਕੋਈ ਪ੍ਰੋਬਲਮ ਨਹੀਂ ਹੈ। ਇੱਥੇ ਕਰੋਨਾ ਵਾਇਰਸ ਦਾ ਟੈਸਟ ਹੋਣਾ ਚਾਹੀਦਾ ਤੁਹਾਡਾ। ਜੇ ਤੁਸੀਂ ਕਿਸੇ ਯੂਰਪੀਅਨ ਕੰਟਰੀ ਦੇ ਥਰੂ ਜਾਂ ਹੋਰ ਤੁਹਾਡੀ ਫਲਾਈਟ ਕਿਸੇ ਕੰਟਰੀ ਦੇ ਥਰੂ ਚੇਂਜ ਹੋ ਕੇ ਜਾਂਦੀ ਆ, ਖਾਸ ਕਰਕੇ ਬੰਬੇ ਤੋਂ ਲੇਟੈਸਟ ਖਬਰ ਆ ਰਹੀ ਆ, ਅਤੇ ਉਹ ਕਹਿੰਦੇ ਭਈ ਤੁਹਾਨੂੰ 14 ਦਿਨ ਲਈ ਫਿਰ ਕੁਆਰੰਟੀਨ ਕਰਨਾ ਪਊਗਾ। ਅਤੇ ਉਹ ਕੀ ਕਰਦੇ, ਤੁਹਾਡੇ ਫੋਨ ਦੇ ਵਿੱਚ ਇੱਕ ਅਰੋਗ ਸੇਤੂ ਨਾਮ ਦੀ ਇੱਕ ਐਪ ਹੈਗੀ ਆ, ਉਸ ਨੂੰ ਅਪਲੋਡ ਕਰ ਦਿੰਦੇ ਆ, ਅਤੇ ਉਹ ਇਹ ਪੂਰਾ ਤੁਹਾਨੂੰ ਵਾਚ ਕਰਦੀ ਆ ਵੀ ਤੁਸੀਂ ਘਰ ਦੇ ਅੰਦਰ ਹੀ ਬੈਠੇ ਆ ਜਾਂ ਕਿਤੇ ਬਾਹਰ ਦੁਕਾਨ 'ਤੇ ਤਾਂ ਨਹੀਂ ਚਲੇ ਗਏ। ਸੋ ਜਿੰਨੇ ਵੀ ਸਾਡੇ ਸਰੋਤੇ ਆ ਜਿਹੜੇ ਬਹੁਤ ਕਾਹਲੇ ਆ ਇੰਡੀਆ ਜਾਣ ਨੂੰ, ਪਲੀਜ਼ ਮੇਕ ਸ਼ੋਰ ਕਰ ਲਓ ਵੀ ਕਿਤੇ ਉਹ ਨਾ ਹੋਵੇ ਵੀ ਉੱਥੇ ਜਾ ਕੇ ਜਿਹੜਾ ਆ ਵੀ ਤੁਸੀਂ ਰਸਤੇ 'ਚ ਫਸ ਜਾਓ, ਅਤੇ ਫਿਰ ਉੱਥੇ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਲੁੱਟਦੇ ਆ। ਜਦੋਂ ਉਹ ਕਹਿੰਦੇ ਵੀ 14 ਦਿਨ ਕੁਆਰੰਟੀਨ ਕਰਨਾ, ਇਸ ਹੋਟਲ 'ਚ ਰਹਿਣਾ ਪੈਣਾ, ਆਹ ਕਰਨਾ ਪੈਣਾ। ਅਤੇ ਕਈ ਇੱਕ ਪਰਿਵਾਰ ਜਿਹੜੇ ਉਹਨਾਂ ਨੇ ਵਿਆਹ ਕਰਨ ਜਾਣਾ ਸੀ, ਅਤੇ ਉਹਨਾਂ ਨੇ ਦੱਸਿਆ ਵੀ ਉਹਨਾਂ ਨਾਲ ਇਹ ਕੁਝ ਵਾਪਰਿਆ, ਅਤੇ ਫਿਰ ਉਹਨਾਂ ਨੂੰ ਹੁਣ ਜਿਹੜੀ ਟਿਕਟ ਆ ਸਿੱਧੀ ਇੱਥੋਂ ਲੈਣੀ ਪਈ, ਉਹ ਵੀ $1500 ਦੀ ਵਨ ਵੇ। ਸੋ ਜੀ ਦਿੱਲੀ ਬਿਲਕੁਲ। ਦੀ, ਸੈਨ ਫਰਾਂਸਿਸਕੋ ਤੋਂ। ਸੋ ਜੀ। ਇਹ ਮੇਕ ਸ਼ੋਰ ਕਰ ਲਿਓ। ਅਤੇ ਜਿਹਨੀ ਇੰਡੀਆ ਜਾਣਾ, ਜਿਹਨੀ USA ਆਉਣਾ ਆ, ਉਹ ਜਿਹੜੀ ਆ ਅੱਜ ਜਿਹੜੀਆਂ ਡਿਟੇਲਸ ਇਨਫੋਰਮੇਸ਼ਨ ਜਿਹੜੀ ਆ ਦਿੱਤੀ ਹੈਗੀ ਆ US ਗਵਰਨਮੈਂਟ ਨੇ। ਸਭ ਤੋਂ ਪਹਿਲਾਂ ਤਾਂ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਜਿਹੜਾ ਵੀ ਆਊਗਾ ਉਹਨੂੰ ਚੜ੍ਹਨ ਤੋਂ ਪਹਿਲਾਂ, ਕਿਤਿਓਂ ਵੀ ਜਿਹੜਾ ਚੜ੍ਹਨਾ ਆ, 24 ਘੰਟੇ ਦੇ ਵਿੱਚ ਵਿੱਚ ਜਿਹੜਾ ਟੈਸਟ ਹੋਣਾ ਬਹੁਤ ਜ਼ਰੂਰੀ ਹੈਗਾ ਆ। ਉਹ ਤੋਂ ਬਿਨਾਂ ਫਲਾਈਟ ਵਾਲਿਆਂ ਨੇ ਚੜ੍ਹਨ ਨਹੀਂ ਦੇਣਾ, ਚਾਹੇ ਤੁਸੀਂ ਅਮਰੀਕਨ ਸਿਟੀਜ਼ਨ ਆ, ਚਾਹੇ ਗ੍ਰੀਨ ਕਾਰਡ ਹੋਲਡਰ ਆ, ਚਾਹੇ ਤੁਸੀਂ ਵਿਜ਼ਟਰ ਆ ਰਹੇ ਹੈਗੇ ਆ। ਜੀ ਬਿਲਕੁਲ, 24 ਘੰਟਿਆਂ ਦੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਰੂਲ ਆ ਉਹ ਰੱਖ ਦਿੱਤਾ ਹੈਗਾ ਆ। ਸੋ ਇਹ ਓਮੀਕਰੋਨ ਵਾਇਰਸ ਜਿਹੜਾ ਵੇਰੀਐਂਟ ਆ, ਕੋਵਿਡ ਦਾ ਵੇਰੀਐਂਟ ਆ, ਉਸ ਦੇ ਕਰਕੇ ਤਬਦੀਲੀਆਂ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ ਹੈਗੀਆਂ ਆ। ਹੁਣ ਚਾਹੇ ਤੁਸੀਂ ਫੁੱਲੀ ਵੈਕਸੀਨੇਟਿਡ ਆ ਜਾਂ ਅਨਵੈਕਸੀਨੇਟਿਡ ਹੋ, ਇਹ ਜਿਹੜਾ ਆ ਨੈਗੇਟਿਵ ਟੈਸਟ ਹੋਣਾ ਉਹ ਜ਼ਰੂਰੀ ਹੋ ਚੁੱਕਾ ਹੈਗਾ ਆ। ਅੱਜ ਜਿਹੜਾ ਜੀ ਦਸੰਬਰ 6 ਤੋਂ ਕਹਿੰਦੇ ਆ ਵੀ ਇਹ ਹੋਊਗਾ। ਸੋ ਨਵੀਂ ਜਿਹੜੇ CDC ਦੀ ਜਿਹੜੀ ਟੈਸਟਿੰਗ ਆਰਡਰ ਆ 6 ਦਸੰਬਰ ਤੋਂ ਚਾਲੂ ਜਿਹੜੀ ਇਹ ਹੋਣ ਜਾ ਰਹੀ ਆ, ਉਸ ਦਿਨ ਦੀ ਜਿਹੜੀ ਰਾਤ ਤੋਂ ਸ਼ੁਰੂ ਹੋ ਜਾਵੇਗੀ। ਸੋ ਆਲ ਇਨਬਾਊਂਡ ਇੰਟਰਨੈਸ਼ਨਲ ਟਰੈਵਲਰਸ ਇਹ ਆ। ਬਾਕੀ ਜਿੱਦਾਂ ਤੁਸੀਂ ਇੰਡੀਆ ਵਾਲਿਆਂ ਦੀ ਗੱਲ ਕੀਤੀ ਆ, ਉਹ ਟੈਸਟਿੰਗ ਦੇ ਲਈ ਬੇਨਤੀ ਇਹੀ ਆ ਤੁਹਾਨੂੰ ਵੀ ਆਈਦਰ ਜਿਹੜੀਆਂ 에ਅਰਲਾਈਨਸ ਹੈਗੀਆਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਲਓ, ਉਹਨਾਂ ਨੇ ਚੈੱਕ ਕੀਤਾ ਹੋਣਾ, ਜਾਂ ਉਹਨਾਂ ਨੂੰ ਕਾਲ ਕਰਕੇ ਚੈੱਕ ਕਰ ਲਓ ਵੀ 3 ਦਿਨ ਵਾਲੀ ਟੈਸਟਿੰਗ ਉੱਤੇ ਵਿੱਚ ਅਪਰੂਵ ਕਰਦੇ ਆ ਕਿ ਉਹ ਵੀ ਉਹਨਾਂ ਨੇ ਵੀ 24 ਘੰਟੇ ਦੀ ਜਿਹੜੀ ਆ ਉਹ ਕਰ ਦਿੱਤੀ ਆ। ਸੋ ਉਹ ਜ਼ਰੂਰ ਮੇਕ ਸ਼ੋਰ ਜਿਹੜਾ ਆ ਉਹ ਕਰ ਲਿਆ ਜਾਵੇ। ਸੋ ਇੰਡੀਆ ਅਮਰੀਕਾ ਨੇ ਦੇ ਜਿਹੜੀਆਂ ਵਿੱਚ ਕਮਰਸ਼ੀਅਲ ਕਹਿੰਦੇ ਵੀ 15 ਦਸੰਬਰ ਤੋਂ ਚਾਲੂ ਕਰਨੀਆਂ ਸੀਗੀਆਂ, ਉਹ ਇੱਕ ਵਾਰੀ ਫਿਰ ਉਹਨਾਂ ਨੇ ਐਕਸਟੈਂਡ ਜਿਹੜੀਆਂ ਉਹ ਕਰ ਦਿੱਤੀਆਂ ਆ। ਸੋ ਇੰਡੀਆ ਨੂੰ ਜਿਹੜੀਆਂ ਡਾਇਰੈਕਟ ਹੁਣ ਫੁੱਲੀ ਫਲੈਜ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਹੋਣੀਆਂ ਸੀ ਇੰਡੀਆ ਨੂੰ ਜਾਣ ਵਾਲੀਆਂ, ਉਹਨਾਂ ਦੇ ਉੱਤੇ ਫਿਰ ਜਿਹੜਾ ਇੱਕ ਹਿਸਾਬ ਦੇ ਨਾਲ ਰੋਕ ਜਿਹੜੀ ਉਹ ਲਾ ਦਿੱਤੀ ਆ। ਜੀ ਬਿਲਕੁਲ। USA ਦੇ ਵਿੱਚ ਜਿਹੜੀਆਂ ਇਹ ਰੂਲਸ ਆ, ਕਹਿੰਦੇ ਇਹ ਡੇ ਬਾਈ ਡੇ, ਈਵਨ ਆਵਰ ਬਾਈ ਆਵਰ ਜਿਹੜੇ ਚੇਂਜ ਹੋ ਰਹੇ ਹੈਗੇ ਆ ਪਿਛਲੇ ਦਿਨਾਂ ਤੋਂ। ਸੋ ਬਹੁਤ ਹੀ ਤੁਹਾਨੂੰ ਵਾਚ ਕਰਨ ਵਾਲੀ ਗੱਲ ਹੈਗੀ ਆ ਜੇ ਕਿਸੇ ਨੇ ਬਾਹਰ ਆਉਣਾ ਜਾਣਾ ਹੈਗਾ ਆ। ਕਹਿੰਦੇ ਭਈ ਹਜੇ ਤੱਕ ਇਹ ਨਹੀਂ ਕਿਹਾ ਵੀ ਜਿਹੜੇ ਲੋਕ ਇੱਥੇ ਆ ਜਾਣ ਉਹਨਾਂ ਨੂੰ ਕੁਆਰੰਟੀਨ ਕਰਨਾ ਪਊਗਾ ਜਾਂ ਨਹੀਂ। ਸੋ ਕਹਿੰਦੇ ਵੀ ਹਜੇ ਕੋਈ ਰਿਕੁਆਇਰਮੈਂਟ ਨਹੀਂ ਵੀ ਉਹਨਾਂ ਨੇ ਕੁਆਰੰਟੀਨ ਕਰਨਾ ਹੈਗਾ ਆ, ਅਤੇ ਜਾਂ ਉਹਨਾਂ ਨੇ ਪੋਸਟ ਅਰਾਈਵਲ ਜਿਹੜੀ ਟੈਸਟਿੰਗ ਕਰਨੀ ਆ। ਕੱਲ੍ਹ ਪਰਸੋਂ ਕਹਿ ਰਹੇ ਸੀ ਵੀ ਅਸੀਂ ਉਹ ਰਿਕੁਆਇਰ ਕਰਾਂਗੇ। ਸੋ ਕੁਛ ਕੰਟਰੀਆਂ ਜਿਹੜੀਆਂ ਆ ਉਹ ਉਹਨਾਂ ਨੇ US ਟਰੈਵਲ ਬੈਨ ਦੇ ਅੰਡਰ ਪਾਈਆਂ ਹੈਗੀਆਂ, ਉਹ ਆਪਾਂ ਪਿਛਲੇ ਦਿਨਾਂ 'ਚ ਵੀ ਦੱਸੀਆਂ ਸੀਗੀਆਂ। ਜਿਹੜੇ US ਦੇ ਜਾਂ ਨੋਨ ਸਿਟੀਜ਼ਨ ਆ ਰਹੇ ਹੈਗੇ 8 ਕੰਟਰੀਆਂ ਤੋਂ, ਸਾਊਥ ਅਫਰੀਕਾ ਤੋਂ ਜਿਹੜੇ ਬੋਸਟਵਾਨਾ, ਇਸਵਾਟੀਨੀ, ਲੈਸੋਥੋ, ਮਲਾਵੀ, ਮੋਜ਼ੰਬੀਕ, ਨਮੀਬੀਆ, ਸਾਊਥ ਅਫਰੀਕਾ ਅਤੇ ਜ਼ਿੰਬਾਬਵੇ। ਇੱਥੋਂ ਅਜੇ ਫਲਾਈਟ ਤਾਂ ਜ਼ਰੂਰ 2 ਆ ਰਹੀਆਂ USA ਦੇ ਵਿੱਚ, ਪਰ ਉਹ ਸਿਟੀਜ਼ਨਸ ਜਿਹੜੇ ਹੈਗੇ US ਦੇ, ਉਹਨਾਂ ਨੂੰ ਹੀ ਅਲਾਓ ਕੀਤਾ ਹੈਗਾ ਆ। ਅਤੇ CDC ਨੇ ਲੈਵਲ 4 ਜਿਹੜਾ ਵੈਰੀ ਹਾਈ ਰਿਸਕ COVID-19 ਦੇ ਜਿਹੜੇ ਟਾਊਨ, ਇਹ ਮੁਲਕ ਦੱਸੇ ਆ ਜਿਨ੍ਹਾਂ 'ਚ ਬੋਸਟਵਾਨਾ ਵੀ ਆਲਰੇਡੀ ਹੈਗਾ ਆ। US ਸਿਟੀਜ਼ਨ ਰਿਟਰਨ ਕਰ ਸਕਦੇ ਹੈਗੇ ਆ ਇਹਨਾਂ ਮੁਲਕਾਂ ਤੋਂ, ਪਰ ਫਲਾਈਟਾਂ ਸਿਰਫ 2 ਹੀ ਅਜੇ ਤੱਕ ਆ ਰਹੀਆਂ, ਪਰ ਉਹਨਾਂ ਦਾ ਵੀ ਪਤਾ ਨਹੀਂ ਕਿਹੜੇ ਵੇਲੇ ਉਹ ਬੰਦ ਹੋ ਜਾਣ।
ਕੀ ਯੂਐਸ ਦੇ ਜਿਹੜੇ ਸਿਟੀਜ਼ਨ ਆ ਉਹ ਟਰੈਵਲ ਕਰ ਸਕਦੇ ਇਹਨਾਂ ਜਿਹੜੇ ਬੈਂਡ ਜਿਹੜੀਆਂ ਨੇਸ਼ਨਸ ਆ ਜਿੱਥੋਂ ਫਲਾਈਟਾਂ ਨਹੀਂ ਆ ਸਕਦੀਆਂ, ਉਹ ਕਹਿੰਦੇ ਵੀ ਹਾਂ ਯੂਐਸ ਦੇ ਸਿਟੀਜ਼ਨ ਟੈਕਨੀਕਲੀ ਤੁਸੀਂ ਟਰੈਵਲ ਕਰ ਸਕਦੇ ਆ, ਪਰ ਇਹ ਨਾ ਕਿ ਹੋਵੇ ਬਾਅਦ ਦੇ ਵਿੱਚ ਜਿਹੜੀਆਂ ਸਿਰਫ ਦੋ ਏਅਰਲਾਈਨ, ਇੱਕ ਡੈਲਟਾ ਏਅਰਲਾਈਨ, ਇੱਕ ਜਿਹੜੀ ਅਟਲਾਂਟਾ ਤੋਂ ਜੋਹਾਨਸਬਰਗ ਆਉਂਦੀ ਹੈ, ਇੱਕ ਯੂਨਾਈਟਿਡ ਆਉਂਦੀ ਆ ਨਿਊਯਾਰਕ ਤੋਂ ਜੋਹਾਨਸਬਰਗ, ਸਿਰਫ ਉਹੀ ਚੱਲਦੀਆਂ, ਜਦੋਂ ਬੰਦ ਹੋ ਗਈਆਂ ਸੋ ਬਹੁਤ ਪ੍ਰੋਬਲਮ ਆਊਗੀ। ਯੂਐਸਏ ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਆਲਰੇਡੀ ਵਧਣੀ ਸ਼ੁਰੂ ਹੋ ਗਈ ਹੈਗੀ ਆ। ਨਿਊਯਾਰਕ ਦੇ ਆਫੀਸ਼ੀਅਲਸ ਨੇ ਅੱਜ ਕਨਫਰਮ ਕਰਤਾ 5 ਕੇਸ ਜਿਹੜੇ ਆ ਨਵੇਂ ਓਮੀਕਰੋਨ ਕੋਵਿਡ ਵੇਰੀਐਂਟ ਦੇ, ਉਹਨਾਂ ਨੇ ਨਿਊਯਾਰਕ ਸਿਟੀ ਦਾ ਜਿਹੜਾ ਮੈਟਰੋ ਏਰੀਆ ਆ ਉੱਥੇ ਲੱਭੇ ਹੈਗੇ ਆ। ਇਹ 2 ਕੁਈਨਸ 'ਚ, ਇੱਕ ਬਰੁਕਲਿਨ 'ਚ ਤੇ ਇੱਕ ਮੈਨਹਟਨ 'ਚ। ਤੇ ਤੁਹਾਨੂੰ ਪਤਾ ਹੀ ਆ ਪਿਛਲੀ ਵਾਰੀ ਜਦੋਂ ਕਰੋਨਾ ਵਾਇਰਸ ਦਾ ਕਰੋਪ ਸ਼ੁਰੂ ਹੋਇਆ ਸੀ, ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਕੁਈਨਸ ਏਰੀਆ 'ਚ ਹੋਇਆ ਸੀ, ਤੇ ਇੱਥੇ ਜਿਹੜੀ ਪੰਜਾਬੀਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈਗੀ ਆ।